ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜੱਜ ਨੂੰ ਅਰੈਸਟ ਕੀਤਾ ਗਿਆ ਹੈ। ਉਹਦੇ ਤੇ ਚਾਰਜਸ ਲੱਗੇ ਆ ਵੀ ਉਸਨੇ ਆਪਣੀ ਹੀ ਵਾਈਫ ਨੂੰ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਫਰਗਸਨ ਨੂੰ ਅੱਜ ਆਫਟਰਨੂਨ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਉਹਨਾਂ ਦੀ ਵਾਈਫ ਦਾ ਨਾਮ ਸ਼ੈਰਲ ਫਰਗਸਨ ਕਰਕੇ ਦੱਸਿਆ ਗਿਆ ਹੈ, ਐਨਾਹੀਮ ਪੁਲਿਸ ਸਰਜੈਂਟ ਜੌਨ ਮੈਕਲੰਟੌਕ ਵੱਲੋਂ। ਤੇ ਕਹਿੰਦੇ ਵੀ ਮੌਕੇ ਦੇ ਉੱਤੇ ਹੀ ਉਹਦੀ ਮੌਤ ਹੋ ਗਈ ਤੇ 72 ਸਾਲਾਂ ਦੇ ਜੱਜ ਨੂੰ ਅਰੈਸਟ ਕਰ ਲਿਆ ਗਿਆ ਤੇ ਜੇਲ੍ਹ ਦੇ ਵਿੱਚ ਲੈ ਗਏ ਆ। $1 ਮਿਲੀਅਨ ਦੀ ਬੇਲ ਰੱਖੀ ਗਈ ਆ ਸੈਂਤਾ ਇਹਨਾਂ ਦੇ ਵਿੱਚ, ਤੇ ਬੇਲ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਸੋ ਅਕੋਰਡਿੰਗ ਟੂ ਆਨਲਾਈਨ ਜੇਲ੍ਹ ਰੈਕਰਡਸ, ਉਹਨੂੰ ਹਜੇ ਫਾਰਮਲੀ ਚਾਰਜ ਨਹੀਂ ਕੀਤਾ ਗਿਆ ਹੈਗਾ। ਫਰਗਸਨ ਨੂੰ 2014 ਦੇ ਵਿੱਚ ਪਹਿਲੀ ਵਾਰੀ ਜੱਜ ਇਲੈਕਟ ਹੋਇਆ ਸੀ ਤੇ ਆਫਿਸ ਉਸਨੇ 2015 ਚ ਲਿਆ ਸੀ। ਬਹੁਤ ਸਾਰੇ ਕ੍ਰਿਮੀਨਲ ਕੇਸਿਸ ਕੋਰਟ ਹਾਊਸ ਔਰੇਂਜ ਕਾਉਂਟੀ ਤੇ ਸਿਟੀ ਆਫ ਫੁਲਰਟਨ ਦੇ ਵਿੱਚ ਉਸਨੇ ਸੋਲਵ ਕੀਤੇ ਸੀ। ਲੀਗਲ ਕੈਰੀਅਰ ਜੱਜ ਨੇ ਔਰੇਂਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ 'ਚ 1983 ਦੇ ਵਿੱਚ ਸਟਾਰਟ ਕੀਤਾ ਸੀ। ਮੋਸਟਲੀ ਨਾਰਕੋਟਿਕਸ ਕੇਸਿਸ ਆ, ਉਹਨਾਂ ਦੇ ਉੱਤੇ ਉਹ ਵਰਕਆਊਟ ਕਰਦਾ ਸੀ। ਨਾਰਥ ਔਰੇਂਜ ਕਾਉਂਟੀ ਬਾਰ ਐਸੋਸੀਏਸ਼ਨ ਵੱਲੋਂ ਕਹਿੰਦੇ ਵੀ ਉਸ ਨੂੰ ਇੱਕ ਵਾਰ ਅਟਾਰਨੀ ਆਫ ਦਾ ਈਅਰ ਵੀ ਅਵਾਰਡ ਦਿੱਤਾ ਗਿਆ ਸੀ ਤੇ ਉਸਦੇ ਉਹ 2012 ਤੋਂ ਲੈ ਕੇ 2014 ਤੱਕ ਪ੍ਰੈਜ਼ੀਡੈਂਟ ਵੀ ਰਹੇ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਾਈਬਰ ਅਟੈਕ ਦੀ। ਸਾਈਬਰ ਅਟੈਕ ਕਰਕੇ ਇੱਕ ਵਾਰ ਫਿਰ ਤੋਂ ਕੈਲੀਫੋਰਨੀਆ ਬੇਸਡ ਹੈਲਥ ਕੇਅਰ ਜਿਹੜੇ ਪ੍ਰੋਵਾਈਡਰ ਨੇ ਉਹਨਾਂ ਨੂੰ ਐਮਰਜੈਂਸੀ ਲਾਉਣੀ ਪਈ। ਐਮਰਜੈਂਸੀ ਰੂਮਸ ਦੇ ਵਿੱਚ ਕੰਮ ਖੜ ਗਿਆ ਤੇ ਕਈ ਥਾਵਾਂ ਤੇ ਉਹਨਾਂ ਨੂੰ ਆਪਣੇ ਜਿਹੜੇ ਐਂਬੂਲੈਂਸ ਸਰਵਿਸਿਜ਼ ਨੇ ਉਹਨਾਂ ਨੂੰ ਦੁਬਾਰਾ ਤੋਂ ਇੱਕ ਵਾਰੀ ਰੋਕ ਕੇ ਦੁਬਾਰਾ ਬਹਾਲ ਕਰਨੀਆਂ ਪਈਆਂ। ਅਸਲ ਦੇ ਵਿੱਚ ਪ੍ਰੋਸਪੈਕਟ ਮੈਡੀਕਲ ਹੋਲਡਿੰਗ ਨੇ ਲਾਸ ਐਂਜਲਸ ਆਧਾਰ ਤੇ ਇੱਕ ਜਿਹੜੀ ਹੈ ਮੈਡੀਕਲ ਪ੍ਰੋਵਾਈਡ ਕਰਵਾਉਣ ਵਾਲੀ ਏਜੰਸੀ ਹੈ, ਜਿਹਦੇ ਹਸਪੀਟਲਸ ਨੇ, ਕੰਪਨੀ ਹੈ। ਇਹਨਾਂ ਦੇ ਹਸਪੀਟਲ ਤੇ ਕਲੀਨਿਕਸ ਨੇ ਕਨੈਕਟੀਕਟ, ਪੈਂਸਿਲਵੇਨੀਆ, ਰੋਡੇ ਆਈਲੈਂਡ ਤੇ ਟੈਕਸਸ ਦੇ ਵਿੱਚ। ਪ੍ਰੋਸਪੈਕਟ ਮੈਡੀਕਲ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਕਿ ਇਹ ਜਿਹੜਾ ਇੱਕ ਬ੍ਰੀਚ ਹੋਇਆ ਸਿਕਿਉਰਿਟੀ ਦੇ ਵਿੱਚ ਤਾਂ ਉਹ ਕਿਵੇਂ ਹੋਇਆ ਤੇ ਇਹਦੇ ਕਰਕੇ ਇਸ ਤੋਂ ਬਾਅਦ ਕੰਪਨੀ ਦੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਪ੍ਰਭਾਵਿਤ ਹੋਇਆਂ ਨੂੰ ਕਿਵੇਂ ਦੁਬਾਰਾ ਲੀਹ ਤੇ ਲਿਆਂਦਾ ਜਾਵੇ। ਜਿਹੜੇ ਇਹਨਾਂ ਨੂੰ ਦੇਖ ਰਹੇ ਨੇ ਲਗਾਤਾਰ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਆਫੀਸਰਸ ਨੇ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹੁਣ ਅਸੀਂ FBI ਦੇ ਨਾਲ ਮਿਲ ਕੇ ਇਸ ਸਾਈਬਰ ਅਟੈਕ ਦੇ ਨਾਲ ਨਜਿੱਠਾਂਗੇ ਕਿ ਇਹ ਸਾਈਬਰ ਅਟੈਕ ਕੀਤਾ ਕਿਹਨੇ ਹੈ ਤੇ ਇਸ ਸਾਈਬਰ ਅਟੈਕ ਪਿੱਛੇ ਉਹਦੀ ਮੰਤਵ ਕੀ ਸੀਗਾ। ਪ੍ਰੋਸਪੈਕਟ ਮੈਡੀਕਲ ਹੋਲਡਿੰਗਸ ਨੇ ਇੱਕ ਜਿਹੜਾ ਉਹ ਵੀ ਤਜਰਬਾ ਕਹਿ ਲਓ ਜਾਂ ਇੱਕ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਉਹਨਾਂ ਦੇ ਮਰੀਜ਼ਾਂ ਦਾ ਬਹੁਤ ਸਾਰਾ ਜਿਹੜਾ ਡੇਟਾ ਵਾ ਉਹ ਚੋਰੀ ਕਰ ਲਿਆ ਗਿਆ ਤੇ ਨਾਲ ਹੀ ਪੈਂਸਿਲਵੇਨੀਆ ਐਸੋਸੀਏਸ਼ਨ ਆਫ ਸਟਾਫ ਨਰਸਸ ਤੇ ਜਿਹੜੇ ਇਹਨਾਂ ਦੇ ਹੋਰ ਪ੍ਰੋਫੈਸ਼ਨਲਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹ ਸਾਈਬਰ ਅਟੈਕ ਹੋਇਆ ਤਾਂ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਸੀਗੀਆਂ ਉਹ ਇੱਕਦਮ ਬੰਦ ਕਰਨੀਆਂ ਪਈਆਂ ਐਮਰਜੈਂਸੀ ਦੇ ਵਿੱਚ, ਤੇ ਜਿਹਦੇ ਕਰਕੇ ਕਈ ਲੋਕਾਂ ਦੇ ਨਾਲ ਕਾਫੀ ਉਹਨਾਂ ਦਾ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਾਂ ਜਿਹੜੇ ਰਸਤਿਆਂ ਦੇ ਵਿੱਚ ਸੀਗੇ ਉਹ ਕਾਫੀ ਪ੍ਰਭਾਵਿਤ ਹੋਏ। ਰੋਡ ਆਈਲੈਂਡ ਦੇ ਵਿੱਚ ਇਹਨਾਂ ਦੇ 2 ਲੋਕੇਸ਼ਨਾਂ ਨੇ, 2 ਹਸਪੀਟਲਸ ਨੇ ਤੇ ਰੋਜ਼ਰ ਵਿਲੀਅਮਸ ਮੈਡੀਕਲ ਸੈਂਟਰ ਤੇ ਆਰ ਲੇਡੀ ਔਰ ਫਾਟਿਮਾ ਜਿਹੜਾ ਇੱਕ ਇਹਨਾਂ ਦਾ ਨਾਂ ਦੱਸਿਆ ਗਿਆ।
ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਇਹ ਸਾਈਬਰ ਅਟੈਕ ਹੋਇਆ ਸੀਗਾ ਤਾਂ ਉਦੋਂ ਜਿਹੜੇ ਜਿੰਨੇ ਵੀ ਸਿਸਟਮ ਸੀਗੇ ਉਹਨਾਂ ਨੇ ਅਚਾਨਕ ਜਿਹੜਾ ਉਹ ਆਪਰੇਟ ਕਰਨਾ ਬੰਦ ਕਰ ਦਿੱਤਾ ਸੀਗਾ ਤੇ ਸਾਨੂੰ ਇਹ ਲੱਗਿਆ ਕਿ ਹੁਣ ਸ਼ਾਇਦ ਇਹ ਬਹਾਲ ਨਹੀਂ ਹੋ ਸਕੂਗਾ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਥੋੜੇ ਸਮੇਂ ਬਾਅਦ ਹੀ ਇਸ ਸਾਈਬਰ ਅਟੈਕ ਤੋਂ ਨਿਜਾਤ ਮਿਲੀ। ਪਰ ਇਹਦੇ ਨਾਲ ਤਕਰੀਬਨ ਜਿਹੜਾ ਉਹਨਾਂ ਦੀ ਜਿਹੜੀ ਵਰਕ ਫੋਰਸ ਸੀਗੀ ਉਹ ਕਈ ਘੰਟੇ ਵਿਹਲੀ ਰਹੀ ਤੇ ਕਈ ਮਰੀਜ਼ ਜਿਹੜੇ ਕਿ ਐਂਬੂਲੈਂਸਾਂ ਦੇ ਵਿੱਚ ਸੀਗੇ ਰਸਤੇ ਦੇ ਵਿੱਚ ਹੀ ਰਹੇ ਤੇ ਨਾਲ ਹੀ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ FBI ਦੇ ਨਾਲ ਮਿਲ ਕੇ ਅਸੀਂ ਇਸ ਸਾਈਬਰ ਅਟੈਕ ਨੂੰ ਜਿਹੜਾ ਇਨਵੈਸਟੀਗੇਟ ਕਰਾਂਗੇ। ਜੀ। ਲਾਸ ਐਂਜਲਸ ਕਾਉਂਟੀ 17 ਲੱਖ ਲੋਕਾਂ ਨੂੰ ਲੂਜ਼ ਕਰ ਜੂਗੀ ਸਨ 2060 ਵਿੱਚ। ਜੀ। ਸੋ ਆਉਣ ਵਾਲੇ ਸਮੇਂ 'ਚ 17% ਪੋਪੂਲੇਸ਼ਨ ਜੋ ਕਿ 10 ਮਿਲੀਅਨ ਇਸ ਵੇਲੇ ਰਾਈਟ ਨਾਓ ਹੈਗੀ ਆ, ਉਹ ਲੂਜ਼ ਕਰ ਜੂਗੀ ਸਨ 2060 ਤੱਕ। ਜੋਨਾਥਨ ਡਰੇਜ਼ਨ ਇੱਕ ਲੌਂਗ ਬੀਚ 'ਚ ਰਹਿੰਦੇ ਆ, ਉਹ ਕਹਿੰਦੇ ਮੈਂ ਕਾਫੀ ਲੰਮੇ ਸਮੇਂ ਤੋਂ ਰਹਿ ਰਹੀ ਹਾਂ, ਪਰ ਲੱਗਦਾ ਆਉਣ ਵਾਲੇ ਸਮੇਂ ਜਿਸ ਤਰ੍ਹਾਂ AI ਨੂੰ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ, ਮੇਬੀ ਉਡਣ ਵਾਲੀਆਂ ਕਾਰਾਂ ਸ਼ੁਰੂ ਹੋ ਜਾਣ, ਜੋ ਟ੍ਰੈਫਿਕ ਆ 405 10 ਦੇ ਉੱਤੇ ਘਟ ਜਾਏ। ਸੋ ਇਹ ਜਿਹੜੀ ਪੋਪੂਲੇਸ਼ਨ ਆ ਸਟੇਟ ਦੀ, ਉਹ ਸੈਂਟਰਲ ਵੈਲੀ ਦੇ ਵਿੱਚ ਸ਼ਿਫਟ ਹੋਊਗੀ ਬਹੁਤ ਜ਼ਿਆਦਾ 2020 ਤੋਂ ਲੈ ਕੇ 2060 ਤਾਈਂ। ਸੋ ਸੈਂਟਰਲ ਵੈਲੀ ਦੇ ਜਿਹੜੇ ਸ਼ਹਿਰ ਆ ਉੱਥੇ ਫਿਰ ਘਰਾਂ ਦੀਆਂ ਪ੍ਰਾਈਸਿਸ ਵੀ ਵਧਣਗੀਆਂ, ਸਾਰਾ ਕੁਝ ਉਧਰ ਵਧੇਗਾ ਕਿਉਂਕਿ ਉੱਥੇ ਜਗ੍ਹਾ ਹਜੇ ਹੈਗੀ ਆ ਗਰੋ ਕਰਨ ਦੀ, ਉਹਨਾਂ ਦੇ ਕੋਲ ਬਹੁਤ ਵੱਡੀ ਜਗ੍ਹਾ ਆ। ਤੇ ਮਰਸਡ ਕਾਉਂਟੀ ਦੇ ਵਿੱਚ, ਸਨਮਾਈਕੀਨ ਕਾਉਂਟੀ, ਫ੍ਰਿਜ਼ਨੋ ਕਾਉਂਟੀ, ਇਹ ਸਾਰੇ ਏਰੀਏ 'ਚ ਆਉਣ ਵਾਲੇ 20 ਸਾਲਾਂ 'ਚ ਪੋਪੂਲੇਸ਼ਨ ਵਧੂਗੀ। ਆਪਾਂ ਹੁਣ ਵੀ ਦੇਖਿਆ ਵੀ ਲਾਸ ਐਂਜਲਸ, ਸਦਰਨ ਕੈਲੀਫੋਰਨੀਆ ਤੋਂ, ਬੇ ਏਰੀਏ ਤੋਂ ਬਹੁਤ ਸਾਰੇ ਲੋਕ ਆਲਰੇਡੀ ਸੈਂਟਰਲ ਵੈਲੀ ਦੇ ਵਿੱਚ ਮੂਵ ਹੋਣੇ ਸ਼ੁਰੂ ਹੋਏ ਹੈਗੇ ਆ। ਕਹਿੰਦੇ ਸਨਮਾਈਕੀਨ ਕਾਉਂਟੀ ਦੀ ਪੋਪੂਲੇਸ਼ਨ 25% ਗਰੋ ਕਰ ਜੂਗੀ 2060 ਤੱਕ। ਸੋ ਟੈਂਪਰੇਚਰ ਰਾਈਟ ਨਾਓ ਅੱਜ ਦੀ ਡੇਟ ਦੇ ਵਿੱਚ 106 ਡਿਗਰੀ ਟੈਂਪਰੇਚਰ ਸੈਂਟਰਲ ਵੈਲੀ ਦੇ ਵਿੱਚ ਰਾਈਟ ਨਾਓ ਹੈਗਾ ਆ। ਕਹਿੰਦੇ ਵੀ 1,50,000 ਦੇ ਕਰੀਬ ਨਵੇਂ ਘਰ ਇਸ ਏਰੀਏ ਦੇ ਵਿੱਚ ਬਣਨਗੇ, 5 ਲੱਖ ਦੇ ਕਰੀਬ ਨਵੀਆਂ ਜੌਬਸ ਕ੍ਰੀਏਟ ਹੋਣੀਆਂ। ਲਾਸ ਐਂਜਲਸ ਟਾਈਮਜ਼ ਨੇ ਇਹ ਅੱਜ ਲਿਖਿਆ ਆਪਣੇ ਆਰਟੀਕਲ ਦੇ ਵਿੱਚ। ਜੀ। ਸਾਡੇ ਜਿਹੜੇ ਸਿਆਸਤਦਾਨ ਨੇ ਉਹ ਆਪਣੀ ਜਦੋਂ ਉਹਨਾਂ ਦੀ ਸ਼ਲਾਘਾ ਕੋਈ ਕਰਦਾ ਕਿਸੇ ਕੰਮ ਦੇ ਲਈ ਤਾਂ ਉਹ ਕੋਈ ਵੀ ਮੌਕਾ ਉਹ ਗਵਾਉਂਦੇ ਨਹੀਂ ਤੇ ਉਸ ਮੌਕੇ ਨੂੰ ਖੂਬ ਉਹ ਵਰਤਦੇ ਨੇ। ਜਿਹੜੇ ਜੋ ਬਾਈਡਨ ਨੇ ਇਹਨਾਂ ਨੇ ਹੁਣ ਇੱਕ ਲੈਟਰ ਪੋਸਟ ਕੀਤਾ ਜਿਹੜਾ ਕਿ ਫ੍ਰੈਜ਼ਨੋ ਐਲੀਮੈਂਟਰੀ ਸਕੂਲ ਦੇ ਵਿੱਚੋਂ ਉਹਨਾਂ ਨੂੰ ਇੱਕ ਸਟੂਡੈਂਟ ਨੇ ਭੇਜਿਆ ਸੀਗਾ। ਅਸਲ ਦੇ ਵਿੱਚ ਇਸ ਸਟੂਡੈਂਟ ਨੇ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਮੈਰਿਜ ਐਕਟ ਤੇ ਚਾਈਲਡ ਟੈਕਸ ਕ੍ਰੈਡਿਟ ਦੇ ਲਈ, ਜਿਹੜਾ ਕਿ ਉਹਨਾਂ ਨੇ ਇੱਕ ਪੈਂਡੇਮਿਕ ਦੇ ਵੇਲੇ ਉਹਨਾਂ ਦੇ ਵਿੱਚ ਕੋਈ ਸੁਧਾਰ ਜਾਂ ਕਹਿ ਲਓ ਕਿ ਚਾਈਲਡ ਟੈਕਸ ਕ੍ਰੈਡਿਟ ਕੀਤੇ ਸੀਗੇ ਉਹਦੇ ਲਈ। ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਉਹਨਾਂ ਨੇ ਹੁਣ ਇਸ ਲੈਟਰ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਤੇ ਇੰਸਟਾਗ੍ਰਾਮ ਪੇਜ ਦੇ ਉੱਤੇ ਸਾਂਝਾ ਕੀਤਾ ਤੇ ਇਹਦੇ ਲਈ ਕਿਹਾ ਕਿ ਦੇਖੋ ਬੱਚਿਆਂ ਦੇ ਵਿੱਚ ਵੀ ਜਿਹੜਾ ਇਹ ਸਾਡਾ ਪ੍ਰਸ਼ਾਸਨ ਆ ਉਹ ਕਿੰਨਾ ਹਰਮਨ ਪਿਆਰਾ ਹੈ। ਸੋ ਉਹ ਕਹਿੰਦੇ ਕਿ ਹੁਣ ਸਾਡਾ ਇਹ ਫਰਜ਼ ਬਣਦਾ, ਵੈਸੇ ਹਰ ਇੱਕ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਪੇਸ਼ ਕਰਦਾ ਕਿ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਬਿਹਤਰ ਇੱਕ ਜ਼ਿੰਦਗੀ ਦੇਈਏ ਤੇ ਤੁਹਾਡੇ ਲਈ ਬਿਹਤਰ ਇੱਕ ਵਧੀਆ ਜਿਹੜਾ ਪ੍ਰਸ਼ਾਸਨ ਆ ਉਹ ਮੁਹੱਈਆ ਕਰਵਾਈਏ ਜਾਂ ਵਧੀਆ ਸਰਕਾਰ ਮੁਹੱਈਆ ਕਰਵਾਈਏ। ਪਰ ਅਸਲ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕਿਹੋ ਜਿਹਾ ਪ੍ਰਸ਼ਾਸਨ ਇਸ ਵੇਲੇ ਬਾਈਡਨ ਸਰਕਾਰ ਕਰਵਾ ਰਹੀ ਹੈ ਤੇ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਕਿੱਥੋਂ ਕੀ ਹਾਲਾਤ ਨੇ। ਤੇ ਪਰ ਫਿਰ ਵੀ ਉਹਨਾਂ ਨੇ ਲੈਟਰ ਪੋਸਟ ਕਰਕੇ ਇੱਕ ਵਾਰ ਮੁੜ ਤੋਂ ਇਹ ਸੁਨੇਹਾ ਦੇਣ ਦਾ ਜਿਹੜਾ ਕੋਈ ਕਸਰ ਬਾਕੀ ਨਹੀਂ ਛੱਡੀ, ਜਾਂ ਕਹਿ ਲਓ ਕਿ ਇੱਕ ਸੁਨੇਹਾ ਦੇਣ ਦੇ ਵਿੱਚ ਪੂਰੀ ਵਾਹ ਲਾਈ ਹੈ ਕਿ ਜਿਹੜੇ ਜੋ ਬਾਈਡਨ ਨੇ ਇਹ ਜਵਾਕਾਂ ਦੇ ਵਿੱਚ, ਵਿਦਿਆਰਥੀਆਂ ਦੇ ਵਿੱਚ, ਵਿਦਿਆਰਥੀ ਵਰਗ ਦੇ ਵਿੱਚ ਕਿੰਨੇ ਹਰਮਨ ਪਿਆਰੇ ਨੇ ਤੇ ਕਿੰਨੀ ਗਹੀਣਤਾ ਦੇ ਨਾਲ ਉਹਨਾਂ ਦੇ ਕੰਮਾਂ ਨੂੰ ਇਹ ਜਿਹੜੇ ਸਟੂਡੈਂਟ ਨੇ ਉਹ ਦੇਖਦੇ ਨੇ। ਜੀ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਅੱਗ ਜੋ ਲੱਗੀ ਹੋਈ ਆ ਉਹ ਯਾਰਕ ਫਾਇਰ ਆ, ਜਿਸ ਦੀ ਭੇਂਟ ਦੇ ਵਿੱਚ 1 ਲੱਖ ਏਕੜ ਸੜ ਕੇ ਸੁਆਹ ਹੋ ਗਏ। ਮੋਹਾਵੀ ਡੈਜ਼ਰਟ ਦੇ ਵਿੱਚ ਅੱਗ ਲੱਗੀ ਹੋਈ ਆ। 28 ਜੁਲਾਈ ਨੂੰ ਇਹ ਅੱਗ ਜੋ ਨਿਊਯਾਰਕ ਮਾਊਂਟੇਨ ਰੇਂਜ ਆ ਮੋਹਾਵੀ ਨੈਸ਼ਨਲ ਪ੍ਰੀਜ਼ਰਵ ਦੇ ਵਿੱਚ ਉੱਥੇ ਸ਼ੁਰੂ ਹੋਈ ਸੀ। ਇਮੀਡੀਏਟਲੀ 83,000 ਏਕੜ ਤੱਕ ਪਹੁੰਚ ਗਈ ਤੇ ਅੱਜ ਜੋ ਟੋਟਲ ਸੈਨ ਬਰਨਾਰਡੀਨੋ ਨੂੰ ਵਿੱਚ ਇਨਕਲੂਡ ਕਰਕੇ 1 ਲੱਖ ਏਕੜ ਤੋਂ ਵੱਧ ਜੋ ਜਗ੍ਹਾ ਆ ਉਹ ਸੜ ਕੇ ਸੁਆਹ ਹੋ ਚੁੱਕੀ ਆ। ਤੇ ਯੋਸ਼ੂਆ ਟਰੀਜ਼ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਗ ਦੀ ਭੇਂਟ ਚੜ ਗਏ ਆ। ਬਹੁਤ ਸਾਰੇ ਕੱਚੂ ਕੰਮੇ ਜੋ ਟੋਰਟੋਆਇਜ਼ ਆ ਉੱਥੋਂ ਭੱਜ ਰਹੇ ਹੈਗੇ ਆ। ਜੋ ਐਨੀਮਲਸ ਰਹਿੰਦੇ ਹੈਗੇ ਆ ਜੰਗਲਾਂ ਦੇ ਵਿੱਚ, ਉਹਨਾਂ ਦੀਆਂ ਮੌਤਾਂ ਵੀ ਬਹੁਤ ਹੋ ਰਹੀਆਂ ਕਿਉਂਕਿ ਪਹਿਲੇ ਉੱਥੇ ਗਰਮੀ ਬਹੁਤ ਆ, ਉੱਪਰੋਂ ਜਿਹੜੀ ਆ ਅੱਗ
ਲੱਗੀ ਹੋਈ ਹੈਗੀ ਆ। ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ, ਸੈਨੋਜ਼ੇ ਤੋਂ ਆ ਰਹੀ ਹੈ। ਸੈਨੋਜ਼ੇ ਦੇ ਵਿੱਚ ਦੋ ਬੰਦਿਆਂ ਦੀ ਬੋਡੀ ਨੂੰ ਇੱਕ ਘਰ ਦੇ ਵਿੱਚ ਮਰਿਆ ਹੋਇਆ ਪਾਇਆ ਗਿਆ ਹੈਗਾ ਆ। ਸੈਨੋਜ਼ੇ ਦੀ ਜੋ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਇਸ ਨੂੰ ਹੁਣ ਹੋਮੋਸਾਈਡ ਡਿਕਲੇਅਰ ਕੀਤਾ ਆ। 1600 ਬਲਾਕ ਆਫ ਪਾਰਕ ਮੂਰ ਐਵਨਿਊ, ਉੱਥੇ ਦੋ ਵਿਕਟਮਸ ਦੀ ਬੋਡੀ ਲੱਭੀ ਆ। ਇਸ ਸ਼ਹਿਰ ਦਾ, ਸੈਨੋਜ਼ੇ ਦਾ, ਇਹ 23ਵਾਂ ਤੇ 24ਵਾਂ ਹੋਮੋਸਾਈਡ ਹੋਊਗਾ। ਸਰਕਮਸਟਾਂਸਿਸ ਕੀ ਆ, ਇਹ ਹਜੇ ਤੱਕ ਪਤਾ ਨਹੀਂ ਚੱਲ ਸਕੀਆਂ, ਪਰ ਇਨਵੈਸਟੀਗੇਸ਼ਨ ਜੋ ਸੈਨੋਜ਼ੇ ਪੁਲਿਸ ਆ ਉਹ ਇਸ ਦੀ ਕਰ ਰਹੀ ਹੈਗੀ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਫ੍ਰੈਜ਼ਨੋ ਦੀ। ਫ੍ਰੈਜ਼ਨੋ ਦੇ ਵਿੱਚ ਇੱਕ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚ ਇੱਕ 15 ਸਾਲ ਦਾ ਇੱਕ ਨੌਜਵਾਨ ਵੀ ਦੱਸਿਆ ਗਿਆ। ਪਿਜ਼ਮੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਇਹ ਫ੍ਰੈਜ਼ਨੋ ਦਾ ਰਹਿਣ ਵਾਲਾ ਬੰਦਾ ਸੀਗਾ। ਇਹ ਨੌਜਵਾਨ ਸੀਗਾ ਗੁਆਸਟੋ ਏਕਿਨੋ, ਜਿਹੜਾ ਕਿ ਜਿਹਨੂੰ ਕਿ 41 ਸਾਲ ਉਹਦੀ ਉਮਰ ਸੀ, ਤੇ ਉਹਨੂੰ ਕਈ ਗੋਲੀਆਂ ਮਾਰੀਆਂ ਗਈਆਂ ਸੀ ਪਿਜ਼ਮੋ ਬੀਚ ਦੇ ਉੱਤੇ ਤੇ ਪਾਰਕਿੰਗ ਲੋਟ ਦੇ ਵਿੱਚ, ਤੇ ਉਸ ਤੋਂ ਬਾਅਦ ਉਸ ਨੂੰ ਇੱਕ ਲੋਕਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਕਈ ਦਿਨਾਂ ਤੋਂ ਜਾਂਚ ਕਰ ਰਹੀ ਸੀ ਤੇ ਡੇਨੀਅਲ ਜੈਕਬ ਸੰਟਾਲਨਾ, ਜਿਹੜਾ 19 ਸਾਲ ਦਾ, ਉਹਨੂੰ ਤੇ ਇਹਦੇ ਨਾਲ 2 ਹੋਰ ਟੀਨ ਜਿਹੜੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇੱਕ 15 ਸਾਲ ਦਾ ਦੱਸਿਆ ਗਿਆ ਤੇ ਦੂਜੇ ਦੀ ਜਿਹੜੀ ਉਮਰ ਆ ਉਹ ਤਕਰੀਬਨ 20 ਸਾਲ ਜਿਹੜੀ ਦੱਸੀ ਗਈ ਇਸ ਮਾਮਲੇ ਦੇ ਵਿੱਚ। ਤੇ ਦੱਸਿਆ ਗਿਆ ਹੈ ਕਿ ਜਿਹੜਾ ਇਹ ਨੌਜਵਾਨ ਹੈ, ਇਹਨੇ ਉਸ ਦੇ ਨਾਲ ਜਦੋਂ ਇਹਨਾਂ ਦੀ ਗੱਲਬਾਤ ਤਕਰਾਰ ਹੋਈ ਸੀ, ਤਾਂ ਇਹ ਜਿਹੜਾ 15 ਸਾਲ ਦਾ ਨੌਜਵਾਨ ਹੈ, ਇਹ ਜ਼ਿਆਦਾ ਤੈਸ਼ ਦੇ ਵਿੱਚ ਆ ਗਿਆ ਸੀਗਾ ਤੇ ਇਹਨੇ ਹੀ ਮੁੜ ਕੇ ਉਸ ਬੰਦੇ ਨੂੰ ਗੈਸਟੋ ਇਕਿਓਨੋ, ਜਿਹਦਾ ਨਾਂ ਦੱਸਿਆ ਗਿਆ, ਉਹਨੂੰ ਗੋਲੀਆਂ ਮਾਰ ਦਿੱਤੀਆਂ ਸਨ। ਉਸ ਤੋਂ ਬਾਅਦ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਉਸੇ ਤਰ੍ਹਾਂ ਹੀ ਪਾਰਕਿੰਗ ਲੋਟ ਦੇ ਵਿੱਚ ਛੱਡ ਕੇ ਬੀਚ ਦੇ ਨੇੜੇ ਤੇ ਇਹ ਭੱਜ ਗਏ ਸਨ। ਬਾਅਦ ਦੇ ਵਿੱਚ ਜਦੋਂ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਉਹਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹਦੀ ਮੌਤ ਹੋ ਗਈ। ਤੇ ਜਦੋਂ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਤਾਂ ਫਿਰ ਇਹਨਾਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਡੇਨੀਅਲ ਜੈਕਬ ਸਟਿਨਲਾ 19 ਸਾਲ ਦਾ ਵਾ, ਤੇ ਇਹਦੇ ਨਾਲ ਦੇ ਜੋ ਹੋਰ ਜਿਹੜੇ ਟੀਮ ਨੇ, ਇੱਕ 15 ਸਾਲ ਦਾ ਐਂਥਨੀ ਰੋਬਰਟ ਹਰਨੈਂਡਜ਼ ਉਹਦਾ ਨਾਮ ਦੱਸਿਆ ਗਿਆ, ਤੇ ਇੱਕ ਇਹਨਾਂ ਦੇ ਵਿੱਚ 18 ਸਾਲ ਦਾ ਨੌਜਵਾਨ ਆ, ਜਿਹਦੇ ਬਾਰੇ ਕਿਹਾ ਗਿਆ ਕਿ ਉਹਦਾ ਨਾਮ ਜਿਹੜਾ ਜੈਕਬ ਦੱਸਿਆ ਗਿਆ। ਜੀ। ਟਵਿਚ ਸਟ੍ਰੀਮਰ ਨੂੰ ਆਪਣੇ ਕਬਜ਼ੇ ਦੇ ਵਿੱਚ ਪੁਲਿਸ ਨੇ ਅੱਜ ਲੈ ਰਿਹਾ। ਯੂਨੀਅਨ ਸਕੁਆਇਰ ਨਿਊਯਾਰਕ ਦੇ ਵਿੱਚ ਇਸਨੇ ਅਨਾਉਂਸਮੈਂਟ ਕਰਤੀ ਸੀ ਵੀ ਉੱਥੇ ਮੈਂ ਕਾਫੀ ਕੁਝ ਵੰਡਣਾ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ। ਕਾਈ ਸਿਨੈਂਟ, ਇਹਦੇ 4 ਮਿਲੀਅਨ ਫਾਲੋਅਰਸ ਆ YouTube ਦੇ ਉੱਤੇ, 5 ਮਿਲੀਅਨ ਇੰਸਟਾਗ੍ਰਾਮ ਤੇ 6.5 ਮਿਲੀਅਨ ਟਵਿਚ ਦੇ ਉੱਤੇ। ਟਵਿਚ ਸਟ੍ਰੀਮ ਦੇ ਵਿੱਚ ਉਸਨੇ ਕਿਹਾ ਵੀ ਮੈਂ ਯੂਨੀਅਨ ਸਕੁਆਇਰ ਪਾਰਕ 'ਚ ਅੱਜ ਜਾਣੀ ਕਿ 4 ਵਜੇ ਸ਼ਾਮ ਨੂੰ ਨਿਊਯਾਰਕ ਜਿਹੜਾ ਨਿਊਯਾਰਕ ਦਾ ਸਮਾਂ ਆ ਉਹਦੇ ਮੁਤਾਬਕ ਕੰਪਿਊਟਰਸ, ਪਲੇਸਟੇਸ਼ਨਸ, 5S, ਮਾਈਕਰੋਫੋਨਸ, ਕੀਬੋਰਡਸ, ਵੈਬਕੈਮਸ, ਗੇਮਿੰਗ ਚੇਅਰਸ, ਹੈਡਫੋਨਸ, ਗਿਫਟ ਕਾਰਡਸ ਵਗੈਰਾ ਫ੍ਰੀ ਲੋਕਾਂ ਨੂੰ ਦਊਂਗਾ। ਉਹਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਤੇ ਪਾਰਕ, ਇਹ ਜਿਹੜਾ ਯੂਨੀਅਨ ਸਕੁਆਇਰ ਪਾਰਕ ਆ, ਬਹੁਤ ਬੁਰੀ ਤਰ੍ਹਾਂ ਲੋਕਾਂ ਦੇ ਨਾਲ ਭਰ ਗਿਆ। ਸਟਰੀਟ ਸਾਰੀਆਂ ਜਾਮ ਹੋ ਗਈਆਂ, ਟ੍ਰੈਫਿਕ ਪੂਰਾ ਜਾਮ ਹੋ ਗਿਆ ਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਇਸ ਨੂੰ ਲੈਵਲ 4 ਰਿਸਪੌਂਸ ਦਿੱਤਾ। ਹਾਈਐਸਟ ਲੈਵਲ ਰਿਸਪੌਂਸ ਆ ਜਦੋਂ ਡਿਜ਼ਾਸਟਰ ਹੁੰਦਾ ਕਿਸੇ ਤਰ੍ਹਾਂ ਦਾ, ਉਸ ਟਾਈਮ ਦੇ ਉੱਤੇ ਕਹਿੰਦੇ ਹੈਗੇ ਆ। ਪਹਿਲਾਂ ਲੈਵਲ 2 ਰਿਸਪੌਂਸ ਸੀ, ਫਿਰ 4 ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਉੱਥੋਂ ਕੱਢ ਲਿਆ ਗਿਆ ਤੇ ਕਈ ਲੋਕਾਂ ਨੂੰ ਜੋ ਆ ਉਹ ਅਰੈਸਟ ਵੀ ਕੀਤਾ ਗਿਆ ਹੈਗਾ। ਜੀ। ਰੁਕ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਜਿਹੜੀ ਈ-ਕਮਰਸ ਦੇ ਨਾਲ ਆਧਾਰਿਤ ਕੰਪਨੀ ਹੈ, ਉਹਨੇ ਇੱਕ ਵਾਰ ਫਿਰ ਤੋਂ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਛਾਂਟੀ ਕਰ ਦਿੱਤੀ ਹੈ, ਤੇ ਇਹ ਇਸ ਕੰਪਨੀ ਦੇ ਵਿੱਚ ਤੀਜੀ ਵਾਰ ਛਾਂਟੀ ਹੋਈ ਹੈ ਜਦੋਂ ਤੋਂ ਜਨਵਰੀ 2022 ਤੋਂ ਬਾਅਦ। ਸੈਨ ਫਰਾਂਸਿਸਕੋ ਬੇਸਡ ਆਨਲਾਈਨ ਰਿਟੇਲਰ ਵਿਸ਼ ਹੈ ਜਿਹੜੀ, ਉਹਨਾਂ ਨੇ ਹੁਣ ਵਰਕਫੋਰਸ ਦੇ ਵਿੱਚ 255 ਇੰਪਲਾਈਜ਼ ਦੇ ਵਿੱਚੋਂ ਜਿਹੜਾ ਉਹ 160 ਇੰਪਲਾਈਜ਼ ਨੂੰ ਕੱਢ ਦਿੱਤਾ। ਤੇ ਦੱਸਿਆ ਗਿਆ ਹੈ ਕਿ ਪਹਿਲਾਂ ਇਹ ਜਿਹੜੀ ਕੰਮ ਕਰਦੀ ਸੀ US ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਦੇ ਨਾਲ ਇਸ ਕੰਪਨੀ ਦਾ ਕਾਰੋਬਾਰ ਸੀਗਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦਾ ਜਿਹੜਾ ਰੈਵਨਿਊ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਜਿਹੜੀ ਹੈ ਦਰਜ ਕੀਤੀ ਜਾ ਰਹੀ ਸੀ। ਇਹਦੇ CEO ਨੇ ਜੋਏ ਯੇਨ, ਉਹਨਾਂ ਨੇ ਕਿਹਾ ਕਿ ਹਲੇ ਵੀ ਵਿਸ਼ ਜਿਹੜੀ ਆ ਉਹ ਇਕਨੋਮਿਕਲੀ ਕੋਈ ਬਹੁਤ ਚੰਗੀ ਸਥਿਤੀ ਦੇ ਵਿੱਚ ਨਹੀਂ ਹੈ, ਤੇ ਸਾਨੂੰ ਇਸ ਗੱਲ ਦਾ ਪੂਰਾ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਵਿੱਚੋਂ
ਹੋਰ ਛਾਂਟੀ ਨਾ ਕਰਨੀ ਪਵੇ। ਸੋ ਈ-ਕਮਰਸ ਕੰਪਨੀਜ਼ ਉਦੋਂ ਪਾਪੂਲਰ ਹੋਈਆਂ ਸੀ ਜਦੋਂ ਪੈਂਡੇਮਿਕ ਸੀਗਾ, ਤੇ ਜਿਹੜੇ ਸ਼ੋਪਰਸ ਸੀਗੇ, ਮਾਫ਼ ਕਰਨਾ, ਜਿਹੜੇ ਖਰੀਦਦਾਰੀ ਕਰ ਰਹੇ ਸੀ ਲੋਕ, ਤੇ ਉਹ ਜ਼ਿਆਦਾਤਰ ਇਹਨਾਂ ਕੰਪਨੀਆਂ ਦੇ ਉੱਤੇ ਹੀ ਡਿਪੈਂਡੈਂਟ ਸਨ। ਵਿਸ਼ 2010 ਦੇ ਵਿੱਚ ਕੀਤੀ ਸੀ, 2010 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ, ਤੇ 2022 ਦੇ ਵਿੱਚ ਆਉਂਦਿਆਂ ਇਹ ਕੰਪਨੀ ਬਹੁਤ ਚੰਗੀ ਤਰ੍ਹਾਂ ਨਾਲ ਵਧੀਆ ਪਰਫਾਰਮ ਕਰਨ ਲੱਗ ਪਈ ਸੀਗੀ। ਜੇਕਰ ਇਹਨੂੰ ਦੂਜੀ ਕੰਪਨੀਆਂ ਦੇ ਵਿੱਚ ਜਿਹੜਾ ਕੰਪੇਅਰ ਕਰੀਏ, ਜਿਹੜੀਆਂ ਹੋਰ ਇਸ ਈ-ਕਮਰਸ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਐਮਾਜ਼ੋਨ ਨੇ, ਉਹਨਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਲੇਅ-ਆਫਸ ਕੀਤੀਆਂ ਨੇ, ਤੇ ਇਹਦਾ ਵੱਡਾ ਕਾਰੋਬਾਰ ਇਹ ਹੈ ਕਿ ਲੋਕਾਂ ਵੱਲੋਂ ਆਰਡਰ ਘਟਣਾ, ਗਾਹਕਾਂ ਦੀ ਹੁਣ ਇਹ ਜਿਹੜੇ ਆਨਲਾਈਨ ਸ਼ਾਪਿੰਗ ਹੈ ਉਹ ਲਗਾਤਾਰ ਘਟਦੀ ਜਾ ਰਹੀ ਹੈ। ਇਹਦੇ ਨਾਲ ਜਿਹੜਾ ਲੋਕਾਂ ਦਾ ਖਰਚਣ ਦਾ ਇੱਕ ਢੰਗ ਤਰੀਕਾ, ਉਹਦੇ ਤੇ ਵੀ ਲੋਕ ਹੁਣ ਆਪਣੀਆਂ ਖਰਚਣ ਦੀਆਂ ਆਦਤਾਂ ਉੱਤੇ ਕੰਟਰੋਲ ਕਰ ਰਹੇ ਨੇ, ਜਿਸ ਕਰਕੇ ਸਾਨੂੰ ਜਿਹੜਾ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਦੇ ਵਿੱਚੋਂ ਕੱਢਣਾ ਪਿਆ। ਜੀ ਜੀ, ਕੁਝ ਕੁ ਇਕੋਨਮੀ ਦੀਆਂ ਗੱਲਾਂ ਕਰਦੇ ਜਾਈਏ ਤੇ ਯੂਐਸ ਦੀ ਜੌਬ ਗਰੋਥ ਇਸ ਟਾਈਮ ਸਲੋ ਹੋਈ ਹੈ। ਜੁਲਾਈ ਦੇ ਵਿੱਚ 1,87,000 ਵਰਕਰਸ ਨੂੰ ਐਡ ਕੀਤਾ ਗਿਆ ਹੈਗਾ। ਜੇ ਫੀਲਡ ਵਾਈਜ਼ ਦੱਸਦੀ ਜਾਈਏ ਕਿਹੜੇ ਕਿਹੜੇ ਫੀਲਡ ਦੇ ਵਿੱਚ ਐਡਸ ਹੋਈਆਂ ਹੈਗੀਆਂ ਜੌਬਸ, ਤਾਂ ਗਵਰਨਮੈਂਟ ਦੇ ਵਿੱਚ 15,000, ਲੀਜ਼ਰ ਤੇ ਹੌਸਪੀਟੈਲਿਟੀ ਦੇ ਵਿੱਚ 17,000, ਕੰਸਟਰਕਸ਼ਨ ਦੇ ਵਿੱਚ 19,000, ਐਜੂਕੇਸ਼ਨ ਤੇ ਹੈਲਥ 'ਚ 1 ਲੱਖ ਜੌਬਸ, ਗਵਰਨਮੈਂਟ 'ਚ 15,000, ਰੀਟੇਲ 8500, ਮੈਨੂਫੈਕਚਰਿੰਗ 'ਚ 2,000 ਘੱਟ ਹੋਈਆਂ। ਇਸੇ ਤਰ੍ਹਾਂ ਬਿਜ਼ਨਸ ਸਰਵਿਸ ਦੇ ਵਿੱਚ ਵੀ ਜੋ ਜੌਬ ਆ ਉਹ ਘੱਟ ਹੋਏ ਹੈਗੇ ਆ। ਤੇ ਇਸੇ ਤਰ੍ਹਾਂ ਜੇ ਆਇਲ ਦੀਆਂ ਪ੍ਰਾਈਸਿਸ ਦੀ ਗੱਲ ਕਰਦੇ ਜਾਈਏ, ਸਾਊਦੀ ਅਰੇਬੀਆ ਨੇ ਕੱਟ ਕੀਤਾ ਹੈ, ਰਸ਼ੀਆ ਨੇ ਵੀ ਕੱਟ ਕੀਤਾ ਹੈ, ਜਿਹਦੇ ਨਾਲ ਆਇਲ ਦੀਆਂ ਪ੍ਰਾਈਸਿਸ ਉੱਪਰ ਗਈਆਂ ਹੈਗੀਆਂ। 1 ਮਿਲੀਅਨ ਬੈਰਲ ਪਰ ਡੇ ਪ੍ਰੋਡਕਸ਼ਨ ਸਾਊਦੀ ਅਰੇਬੀਆ ਨੇ ਘਟਾਈ ਹੈਗੀ ਆ ਸਤੰਬਰ ਮਹੀਨੇ ਦੇ ਵਿੱਚ, ਤੇ ਇਹਦੇ ਨਾਲ ਨੈਚੁਰਲੀ ਜੋ ਪ੍ਰਾਈਸਿਸ ਆ ਉੱਪਰ ਜਾਣਗੀਆਂ। $70 ਪਰ ਬੈਰਲ ਤੋਂ ਅੰਡਰ ਰੱਖਣਾ ਚਾਹੁੰਦੇ ਸੀ ਓਪੇਕ ਵਾਲੇ, ਪਰ ਆਪਾਂ ਦੇਖ ਰਹੇ ਹਾਂ ਗੈਸ ਪੰਪ ਦੇ ਉੱਤੇ ਕਾਫੀ ਪ੍ਰਾਈਸਿਸ ਆ, ਸੋ ਮੇ ਵੀ $90 ਤੱਕ ਇਹ ਹਿੱਟ ਕਰ ਜਾਵੇ। ਇਸੇ ਤਰ੍ਹਾਂ ਜੇ ਆਪਾਂ ਗਲੋਬਲ ਮਾਰਕੀਟਸ ਦੀ ਗੱਲ ਕਰਦੇ ਜਾਈਏ, ਗਲੋਬਲ ਮਾਰਕੀਟਸ ਦੇ ਵਿੱਚ ਵੀ ਅੱਜ ਵਾਲ ਸਟਰੀਟ ਡਿਪ ਹੋਈ ਹੈਗੀ ਆ। ਡਾਓ ਜੋਨ ਇੰਡਸਟਰੀਅਲ 150.27 ਡਾਊਨ ਗਿਆ, ਕਲੋਜ਼ ਹੋਇਆ 35,065.62 ਤੇ। S&P ਇੰਡੈਕਸ ਵੀ ਡਾਊਨ ਗਿਆ 23.86 ਤੇ, ਕਲੋਜ਼ ਹੋਇਆ 4478 ਤੇ। ਨੈਸਡੈਕ ਵੀ 50.48 ਡਾਊਨ ਗਿਆ ਤੇ ਕਲੋਜ਼ ਹੋਇਆ 13,909 ਤੇ। ਜੀ 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 ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਬੇਕਰਸਫੀਲਡ ਦਾ। ਬੇਕਰਸਫੀਲਡ ਦੇ ਵਿੱਚ ਟਾਰਗੇਟ ਦੇ ਨਾਲ ਸੰਬੰਧਿਤ ਇੱਕ ਵੱਖਰੀ ਤਰ੍ਹਾਂ ਦੀ ਕੰਟਰੋਵਰਸੀ ਜਿਹੜੀ ਆ ਉਹ ਆਈ ਹੈ ਸਾਹਮਣੇ। ਟਾਰਗੇਟ ਵਾਲਿਆਂ ਨੇ ਇੱਥੇ ਟੀਨਸ ਨੂੰ ਜਿਹੜਾ ਉਹ 4 ਵਜੇ ਤੋਂ ਬਾਅਦ, 4 ਵਜੇ ਤੋਂ ਬਾਅਦ ਜਿਹੜੀ ਉਹਨਾਂ ਦੀ ਐਂਟਰੀ ਹੈ ਉਹਦੇ ਉੱਤੇ ਬੈਨ ਲਾ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜੇਕਰ ਆਉਣਾ ਤਾਂ ਤੁਹਾਨੂੰ ਅਸੀਂ ਅੰਦਰ ਨਹੀਂ ਜਾਣ ਦਿਆਂਗੇ ਕਿਸੇ ਪੇਰੈਂਟ ਜਾਂ ਗਾਰਡੀਅਨ ਦੀ ਦੇਖ-ਰੇਖ ਤੋਂ ਬਿਨਾਂ। ਤਾਂ ਹੁਣ ਅਵਲੀਨਾ ਕੇਵੁੱਡ ਨੇ, ਜਿਹੜੇ ਕਿ ਦੱਸਦੇ ਨੇ ਇਸ ਪੂਰੇ ਮਾਮਲੇ ਦੇ ਬਾਰੇ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤੇ ਉਹਨਾਂ ਦੀ ਇੱਕ 19 ਸਾਲਾ ਭੈਣ ਨੂੰ ਡੋਰ ਦੇ ਉੱਤੇ ਕਾਫੀ ਕੁਐਸਚਨਸ ਕੀਤੇ ਗਏ ਲੰਘੇ ਮਹੀਨੇ ਦੇ ਵਿੱਚ, ਤੇ ਇਸ ਕਰਕੇ ਜਿਹੜਾ ਇਹ ਕੰਟਰੋਵਰਸੀ ਹੋਈ ਸੀ। ਅਸਲ ਦੇ ਵਿੱਚ ਜਿਹੜੀ ਟਾਰਗੇਟ ਹੈ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੁਝ ਟੀਨਸ ਨੇ ਅੰਦਰ ਆ ਕੇ ਕਾਫੀ ਖਰਾਬੀਆਂ ਕੀਤੀਆਂ ਸਨ, ਤੇ ਇਸ ਕਰਕੇ ਜਿਹੜਾ ਉਹ ਸਾਨੂੰ ਡੋਰ ਦੇ ਉੱਤੇ ਲਿਖ ਕੇ ਲਾਉਣਾ ਪਿਆ। ਟਾਰਗੇਟ EMPLOYEE ਨੇ ਇੱਕ ਆਈ ਵਿਟਨੈਸ ਨੇ ਵੀ ਦੱਸਿਆ ਕਿ ਜਿਹੜਾ ਇਹਦੇ ਪਿੱਛੇ ਰੀਜ਼ਨ ਹੈ ਉਹ ਇਹ ਹੈ ਕਿ ਜਿਹੜੇ ਟੀਨ ਨੂੰ ਰੋਕਣਾ ਜਾਂ ਉਹ ਨਹੀਂ ਹੈ, ਪਰ ਕਈ ਵਾਰੀ ਜਿਹੜੇ ਟੀਨ ਨੇ, ਜਿਹੜੇ ਅਲੜ ਮੁੰਡੇ ਕੁੜੀਆਂ ਨੇ, ਉਹ ਅੰਦਰ ਆ ਕੇ ਫਾਈਟ ਕਰਦੇ ਨੇ, ਥੈਫਟ ਕਰਦੇ ਨੇ, ਤੇ ਨਾਲ ਨਾਲ ਉਹ ਬੇਵਜ੍ਹਾ ਵੀ ਕਈ ਵਾਰੀ ਟਾਰਗੇਟ ਸਟੋਰ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਸਾਨੂੰ ਜਿਨ੍ਹਾਂ ਬੱਚਿਆਂ ਨੂੰ ਕੁਐਸਚਨਿੰਗ ਹੋਈ ਸੀ, ਉਹਨਾਂ ਦੇ ਮਾਪੇ ਵੀ ਫਿਰ ਬਾਅਦ ਦੇ ਵਿੱਚ ਉੱਥੇ ਪਹੁੰਚੇ, ਤੇ ਉਹਨਾਂ ਨੇ ਕਿਹਾ ਕਿ ਇਹ ਕੀ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿਉਂ ਤੁਸੀਂ ਸਾਡੇ ਬੱਚਿਆਂ ਤੋਂ ਕੁਐਸਚਨਿੰਗ ਕਰਦੇ ਹੋ। ਤਾਂ ਉਹਨਾਂ ਨੇ ਸੰਤੁਸ਼ਟੀ ਮਾਪਿਆਂ ਨੇ ਨਹੀਂ ਜ਼ਾਹਰ ਕੀਤੀ ਟਾਰਗੇਟ ਤੋਂ, ਪਰ ਫਿਰ ਵੀ ਜਿਹੜੇ ਟਾਰਗੇਟ ਵਾਲੇ ਹੋਏ ਨੇ, ਉਹਨਾਂ ਦਾ ਥੋੜ੍ਹਾ ਜਿਹਾ ਰੁਖ ਬਾਅਦ ਦੇ ਵਿੱਚ ਨਰਮ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਥੋੜ੍ਹੀ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਰਿਆਇਤ ਕਰਨ ਦੀ ਵੀ ਸੋਚਾਂਗੇ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਟਾਰਗੇਟ ਨੇ ਕਿ ਟੀਮ ਨੂੰ ਕੁਐਸਚਨਿੰਗ ਕਰਨਾ ਕੋਈ ਗਲਤ ਗੱਲ ਨਹੀਂ ਹੈ, ਕਿਉਂਕਿ ਲੰਘੇ ਦਿਨਾਂ ਦੇ ਵਿੱਚ ਬੇਕਰਸਫੀਲਡ ਦੇ ਵਿੱਚ ਇਸ ਕੰਪਨੀ ਦੇ ਵਿੱਚ ਕਾਫੀ ਚੋਰੀਆਂ ਜਿਹੜੀਆਂ ਹੋਈਆਂ ਸਨ, ਤੇ ਇੱਕ ਵਾਰੀ ਤਾਂ ਇੱਥੇ ਟੀਨਸ ਨੇ ਆਪਣੇ ਆਪ ਦੇ ਵਿੱਚ ਰੇਸ ਵੀ ਲਾਈ ਸੀ ਉਹਨਾਂ ਦੇ ਗਰੁੱਪ ਨੇ। ਸੋ ਕਹਿੰਦੇ ਕਿ ਇਹਦੇ ਨਾਲ ਦੂਜੇ ਲੋਕਾਂ ਦੀ ਆਜ਼ਾਦੀ ਪ੍ਰਭਾਵਿਤ ਹੁੰਦੀ ਹੈ, ਦੂਜੇ ਲੋਕਾਂ ਦਾ ਕੰਮਕਾਰ ਪ੍ਰਭਾਵਿਤ ਹੁੰਦਾ, ਤੇ ਕਈ ਵਾਰੀ ਬਜ਼ੁਰਗ ਤੇ ਬੱਚੇ ਵੀ ਮਾਲ ਦੇ ਵਿੱਚ ਹੁੰਦੇ ਨੇ, ਤਾਂ ਇਹਨਾਂ ਦੀ ਜਿਹੜਾ ਹੁੜਦੰਗ ਹੈ ਉਹਨਾਂ ਨੂੰ ਤੰਗ ਜ਼ਰੂਰ ਕਰਦਾ। ਜੀ
ਜੀ। ਤੇ ਇਸੇ ਤਰ੍ਹਾਂ ਜੇ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ, ਕਿਉਂਕਿ ਸਮਾਂ ਸਾਡਾ ਸਮਾਪਤੀ ਵੱਲ ਆ, $1 ਦੇ ਬਰਾਬਰ ਇੰਡੀਆ ਦੇ ₹82 ਤੇ 68 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $283 53 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਜੀ, ਜੀ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਜੀ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ, ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।